ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਜੋ ਖਬਰਾਂ ਹੁੰਦੀਆਂ ਆ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ, ਜਿਸ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਤੇ ਉਹ ਦੱਸਣਗੇ ਕਿ ਖਬਰਾਂ ਦੇ ਪਿੱਛੇ ਕੀ ਸੱਚ ਲੁਕਿਆ ਹੁੰਦਾ ਹੈ। ਤੇ ਉਸ ਤੋਂ ਬਾਅਦ ਅਸੀਂ ਤੁਹਾਡੀਆਂ ਕਾਲਾਂ ਲਵਾਂਗੇ ਜੀ। ਤੁਸੀਂ ਤੁਹਾਡੇ ਕੋਲ ਕੋਈ ਵੀ ਸਵਾਲ ਆ ਉਹ ਤੁਸੀਂ ਕਾਲ ਕਰਕੇ ਪੁੱਛ ਸਕਦੇ ਆ। ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫਿਰ ਅਸੀਂ ਲਾਈਨਾਂ ਓਪਨ ਕਰਾਂਗੇ। ਹੁਣ ਆਪਾਂ ਗੱਲਬਾਤ ਕਰਦੇ ਹਾਂ ਬਲਤੇਜ ਪੰਨੂ ਹੋਰਾਂ ਨਾਲ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਜੀ ਆਪਾਂ ਗੱਲਬਾਤ ਸ਼ੁਰੂ ਕਰਦੇ ਆ। ਇੱਕ ਸਾਧਵੀ ਨੇ ਪਹਿਲਾਂ ਵੀ ਕਾਫੀ ਬਿਆਨ ਦਿੱਤੇ ਸੀਗੇ ਅਤੇ ਹੁਣ ਫਿਰ ਜਿਹੜੀ ਸਾਧਵੀ ਪ੍ਰਾਚੀ ਆ ਉਹਨੇ ਫਿਰ ਆਪਣਾ ਵਿਖਿਆਨ ਸ਼ੁਰੂ ਕਰ ਦਿੱਤਾ ਆ। ਇਹਨਾਂ ਕੁਛ ਲੋਕਾਂ ਦੀ ਜਿਹੜੀ ਜ਼ੁਬਾਨ ਦਾ ਰਸ ਇਹਨਾਂ ਦੀ ਉਹ ਚੁੰਦਾ ਹੀ ਰਹਿੰਦਾ ਅਕਸਰ ਹੀ। ਔਰ ਪ੍ਰਾਚੀ ਜਿਹੜੀ ਹੈ ਜੀ ਉਹਨੇ ਪਹਿਲਾਂ ਵੀ ਵਾਦਮਈ ਜਿਹੜੇ ਆ ਜੀ ਉਹ ਬਿਆਨ ਤੇ ਨੇ। ਹੁਣ ਇੱਕ ਵਾਰੀ ਫੇਰ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਆਗੂ ਜਿਹੜੀ ਸਾਧਵੀ ਪ੍ਰਾਚੀ ਹੈ ਉਹਨੇ ਬਿਆਨ ਦਿੱਤਾ। ਉਹਨੇ ਇਹ ਕਿਹਾ ਕਿ ਤਿੰਨੇ ਖਾਨ ਜਿਹੜੇ ਨੇ, ਸ਼ਾਹਰੁਖ ਖਾਨ, ਸਲਮਾਨ ਖਾਨ ਤੇ ਆਮਿਰ ਖਾਨ ਦੀਆਂ ਫਿਲਮਾਂ ਦਾ ਜਿਹੜਾ ਜੀ ਉਹ ਬਾਈਕਾਟ ਕਰਨਾ ਚਾਹੀਦਾ। ਉਹਨੇ ਇਹ ਵੀ ਸਲਾਹ ਦੇ ਦਿੱਤੀ ਆ ਜੀ ਕਿ ਰਾਹੁਲ ਗਾਂਧੀ ਨੂੰ ਕਿਸੇ ਭਾਰਤੀ ਜਿਹੜੀ ਕੁੜੀ ਆ ਜੀ ਉਹਦੇ ਨਾਲ ਵਿਆਹ ਕਰਵਾ ਕੇ ਘਰ ਜਿਹੜਾ ਜੀ ਉਹ ਵਸਾ ਲੈਣਾ ਚਾਹੀਦਾ। ਪ੍ਰਾਚੀ ਕਹਿੰਦੀ ਹੈ ਕਿ ਜਿਹੜੇ ਫਿਲਮਾਂ ਦੇ ਪੋਸਟਰ ਲੱਗਦੇ ਨੇ ਇਹਨਾਂ ਤਿੰਨਾਂ ਖਾਨਾਂ ਦੇ, ਉਹ ਕਹਿੰਦੀ ਬਜਰੰਗੀਆਂ ਨੂੰ ਮੈਂ ਸੁਨੇਹਾ ਦਊਂਗੀ ਕਿ ਉਹ ਪੋਸਟਰ ਜਿਹੜੇ ਨੇ ਇਹਨਾਂ ਤਿੰਨਾਂ ਖਾਨਾਂ ਦੀਆਂ ਫਿਲਮਾਂ ਦੇ ਪਾੜ ਦੇਣ ਜਦੋਂ ਉਹ ਲੱਗਣ। ਨਾਲ ਦੀ ਨਾਲ ਉਹ ਵੀ ਕਹਿੰਦੀ ਹੈ ਕਿ ਜੇ ਕਿਸੇ ਜਿਹੜੀ ਹਿੰਦੂ ਭਾਈਚਾਰੇ ਦੀ ਲੜਕੀ ਆ ਉਹਦੇ ਕੋਲੇ ਕੋਈ ਮੁਸਲਿਮ ਲੜਕਾ ਆਵੇ ਤੇ ਉਹਨੂੰ ਪੱਥਰ ਜਿਹੜੇ ਨੇ ਉਹ ਮਾਰੇ ਜਾਣ। ਸਾਧਵੀ ਪ੍ਰਾਚੀ ਜਿਹੜੀ ਹੈ ਜੀ ਕੋਈ ਏਦਾਂ ਗੱਲ ਕਰ ਰਹੀ ਹੈ ਜਿਵੇਂ ਮੁਲਕ ਜਿਹੜਾ ਉਹਦੇ ਪਿਓ ਦੀ ਜਗੀਰ ਹੁੰਦਾ ਜੀ, ਤੇ ਬਾਕੀ ਕਿਸੇ ਦਾ ਇਹਦੇ ਵਿੱਚ ਕੋਈ ਹਿੱਸਾ ਪੱਤੀ ਜਿਹੜਾ ਜੀ ਉਹ ਨਹੀਂ ਹੈਗਾ। ਸ਼ਾਇਦ ਕਿਤੇ ਨਾ ਕਿਤੇ ਇਉਂ ਲੱਗਦਾ ਹੈ ਕਿ ਜਿਹੜੀ RSS ਹੈ, ਜਿਹੜੇ ਉਹਦੇ ਲੋਕ ਸਰਕਾਰ ਦੇ ਵਿੱਚ ਸ਼ਾਮਲ ਨੇ, ਕੇਂਦਰ ਦੇ ਵਿੱਚ, ਉਹ ਇੱਕ ਜਿਹੜਾ ਦਾਇਰਾ, ਇੱਕ ਦਬਦਬਾ ਜਿਹੜਾ ਜੀ ਉਹ ਬਣਾ ਕੇ ਰੱਖਣਾ ਚਾਹੁੰਦੇ ਨੇ। ਜਦੋਂ ਨਰਿੰਦਰ ਮੋਦੀ ਤੇ ਉਹਦੇ ਨੇੜੇ ਤੇੜੇ ਵਾਲੇ ਕਿਤੇ ਉਹਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਨੇ, ਜਦੋਂ ਕੋਈ ਏਦਾਂ ਦਾ ਬਿਆਨ ਦਿੰਦੇ ਨੇ ਕਿ ਧਰਮ ਦੇ ਨਾਂ ਦੇ ਉੱਤੇ ਉਹ ਰਾਜਨੀਤੀ ਨਹੀਂ ਕਰ ਰਹੇ ਜਾਂ ਇਸ ਤਰ੍ਹਾਂ ਦੀਆਂ ਕੋਈ ਗੱਲਾਂ, ਨਾਲ ਦੀ ਨਾਲ ਫਿਰ ਇਹ ਜਿਹੜਾ ਧੜਾ ਉਹ ਉਸੇ ਵੇਲੇ ਫੇਰ ਸਰਗਰਮ ਹੋ ਜਾਂਦਾ ਤੇ ਫਿਰ ਇਹਨਾਂ ਦੇ ਜਿਹੜੇ ਆ ਜੀ ਉਹ ਬਿਆਨ ਦੇ ਕੇ ਗੱਲ ਜਿਹੜੀ ਆ ਜੀ ਉਹ ਉੱਥੇ ਟਿਕਾਣੇ ਵਾਲੀ ਜਗ੍ਹਾ ਦੇ ਉੱਤੇ ਫੇਰ ਲੈ ਆਉਂਦਾ। ਇਹ ਜਿਹੜੇ ਵਣ ਦੀ ਲੱਕੜੀ ਇਕੱਠੀ ਕੀਤੀ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵਿੱਚ, ਅਜੇ ਤਾਂ ਮਹੀਨੇ ਹੀ 9.5 ਹੋਏ ਆ। 5 ਸਾਲ ਤੱਕ ਇਹ ਜਿਹੜੀ ਇਹਦੀ ਸਰਕਾਰ ਚੱਲਣੀ ਆ। ਆਗੇ ਦੇਖੀਏ ਹੋਤਾ ਹੈ ਕਿਆ। ਅੱਜ ਜੀ ਬਿਲਕੁਲ ਕਹਿੰਦੇ ਹੁੰਦੇ ਘਰ ਦੇ ਭਾਗ ਬਨੇਰੇ ਤੋਂ ਹੀ ਉਹ ਪਹਿਲਾਂ ਦੱਸਣ ਲੱਗ ਗਿਆ ਆ। ਤੇ ਅੱਗੇ ਜੀ ਸਰੋਤਿਓ, ਜੇ ਤੁਸੀਂ ਚਾਹੁੰਦੇ ਆ ਕਿ ਅਸੀਂ ਤੁਹਾਨੂੰ ਖਬਰਾਂ ਭੇਜੀਏ ਜਾਂ ਕੋਈ ਹੋਰ ਪ੍ਰੋਗਰਾਮ ਭੇਜੀਏ ਤਾਂ ਜਿਨ੍ਹਾਂ ਦੇ ਕੋਲ WhatsApp ਆ, ਤੁਹਾਡੇ ਕੋਲ ਦੋਸਤਾਂ ਮਿੱਤਰਾਂ ਕੋਲ, ਰਿਸ਼ਤੇਦਾਰਾਂ ਕੋਲ ਆ, ਕਿਸੇ ਵੀ ਕੰਟਰੀ 'ਚ ਰਹਿੰਦੇ ਆ, ਤੇ ਤੁਸੀਂ ਸਾਡਾ ਨੰਬਰ ਐਡ ਕਰ ਸਕਦੇ ਆ ਜੀ। ਨੰਬਰ ਸਾਡਾ 4087173222 408 717 3222। ਇਹਨੂੰ ਤੁਸੀਂ ਐਡ ਕਰਕੇ ਸਾਨੂੰ ਮੈਸੇਜ ਕਰ ਸਕਦੇ ਆ। ਤੇ ਅੱਗੇ ਬਲਤੇਜ ਪੰਨੂ ਜੀ ਆਪਾਂ ਗੱਲ ਕਰਦੇ ਆ ਜਿਵੇਂ HS ਫੂਲਕਾ ਦੀ ਸ਼ਿਕਾਇਤ ਤੇ ਟਾਈਟਲਰ ਖਿਲਾਫ ਮਾਣਹਾਨੀ ਦਾ ਦੋਸ਼ ਕੀਤਾ, ਉਹਨਾਂ ਤੇ ਦੋਸ਼ ਲੱਗੇ ਆ। ਇਹ ਐਕਚੁਅਲੀ ਜੀ ਗੱਲ ਜਿਹੜੀ ਹੈ ਕੁਝ ਸਮਾਂ ਪਹਿਲਾਂ ਦੀ ਹੈਗੀ ਆ, ਜਿਹਦੇ ਵਿੱਚ ਇੱਕ TV ਦੇ ਜਿਹੜੀ ਡਿਬੇਟ ਚੱਲ ਰਹੀ ਸੀ ਉਹਦੇ ਵਿੱਚ ਜਗਦੀਸ਼ ਟਾਈਟਲਰ ਨੇ ਕਾਫੀ ਕੁਝ ਜਿਹੜਾ ਜੀ ਉਹ HS ਫੂਲਕਾ ਉਹਨਾਂ ਦੇ ਖਿਲਾਫ ਜਿਹੜਾ ਬੋਲਿਆ ਸੀਗਾ, ਜਿਹੜੇ ਕਿ ਸੁਪਰੀਮ ਕੋਰਟ ਦੇ ਜਿਹੜੇ ਵਕੀਲ ਨੇ, ਸੀਨੀਅਰ ਵਕੀਲ ਨੇ। ਉਹਦੇ ਦੌਰਾਨ ਉਹਨਾਂ ਨੇ ਕੁਝ ਦੋਸ਼ ਜਿਹੜੇ ਸੀਗੇ ਉਹ ਫੂਲਕਾ ਉੱਤੇ ਲਾਏ ਸੀਗੇ। ਇਹ ਸਤੰਬਰ 2004 ਦੀ ਗੱਲ ਹੈ ਔਰ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਜਿਹੜੀ ਸੀ 2006 ਦੇ ਵਿੱਚ ਕੀਤੀ ਗਈ ਸੀਗੀ। ਨਵੀਂ ਦਿੱਲੀ ਦੀ ਅਦਾਲਤ ਨੇ ਟਾਈਟਲਰ ਨੂੰ ਨੋਟਿਸ ਜਾਰੀ ਕਰ ਕੇਸ ਬਾਰੇ ਆਪਣਾ ਪੱਖ ਜ਼ਾਹਰ ਕਰਨ ਦੇ ਵਾਸਤੇ ਕਿਹਾ ਸੀਗਾ ਜੀ। ਐਡੀਸ਼ਨਲ ਚੀਫ ਮੈਟਰੋਪੋਲੀਟਨ ਮੈਜਿਸਟਰੇਟ ਜਿਹੜੇ ਨੇ ਗੌਰਵ ਰਾਓ ਦੇ ਹੁਕਮਾਂ ਦੇ ਅਨੁਸਾਰ ਟਾਈਟਲਰ ਨੂੰ ਇਹ ਦੋਸ਼ ਪੜ੍ਹ ਕੇ ਸੁਣਾਏ ਗਏ ਤੇ ਕੇਸ ਦੀ ਅਗਲੀ ਸੁਣਵਾਈ ਜਿਹੜੀ ਆ ਉਹ 2 ਮਈ ਦੇ ਉੱਤੇ ਰੱਖੀ ਗਈ ਆ। ਇਹਦੇ ਦੌਰਾਨ ਟਾਈਟਲਰ ਦੇ ਵਕੀਲ ਨੇ ਅਦਾਲਤ ਦੇ ਧਿਆਨ ਦੇ ਵਿੱਚ ਲਿਆਂਦਾ ਕਿ ਮਾਣਹਾਨੀ ਦਾ ਇਹ ਕੇਸ ਕਈ ਸਾਲ ਪੁਰਾਣਾ ਹੈ ਤੇ ਫੂਲਕਾ ਨੇ ਕੁਝ ਸਾਲ ਪਹਿਲਾਂ ਇਸ ਮਾਮਲੇ ਬਾਰੇ ਕਾਰਵਾਈ ਜਿਹੜੀ ਉਹ ਕਿਉਂ ਨਹੀਂ ਕੀਤੀ। ਅਦਾਲਤ ਨੇ ਇਸ ਟਿੱਪਣੀ ਨੂੰ ਕਰਤਾ ਜੀ ਖਾਰਜ। ਟਾਈਟਲਰ ਨੇ ਕਿਹਾ ਜੀ ਜੇਕਰ ਫੂਲਕਾ ਖਿਲਾਫ ਟਿੱਪਣੀ ਕੀਤੀ ਹੈ ਤੇ ਕਾਰਵਾਈ ਜਿਹੜੀ ਹੈ ਜੀ ਜ਼ਰੂਰ ਹੋਊਗੀ ਔਰ ਉਹਦੇ ਖਿਲਾਫ ਦੋਸ਼ ਜਿਹੜੇ ਨੇ ਉਹ ਆਇਦ ਕਰ ਦਿੱਤੇ ਨੇ ਤੇ ਅੱਗੋਂ ਹੁਣ ਇਹਦੇ ਉੱਤੇ ਬਹਿਸ ਜਿਹੜੀ ਆ ਉਹ ਦੋਵੇਂ ਧਿਰਾਂ ਕਰਨਗੀਆਂ, ਕਿਉਂਕਿ ਇਹਦੀ ਵੀਡੀਓ ਰਿਕਾਰਡਿੰਗ ਹੈ ਇਹ ਵਿਦ ਜਿਹੜਾ ਪ੍ਰੂਫ ਸੀ, ਸੋ ਉਹ ਪ੍ਰੂਵ ਕਰਨੇ ਪੈਣਗੇ ਜੀ ਟਾਈਟਲਰ ਨੂੰ, ਜਿਹਦੇ ਵਿੱਚ ਉਹ ਕਹਿੰਦਾ ਸੀਗਾ ਕਿ ਫੂਲਕਾ ਜਿਹੜਾ ਜੀ ਉਹ ਪੈਸੇ ਬਣਾਉਣ ਦੀ ਖਾਤਰ ਇਹ ਸਾਰਾ ਕੁਝ ਜਿਹੜਾ ਕਰ ਰਿਹਾ ਜੀ।
ਤੇ ਜੀ ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਕੱਲ ਵੀ ਗੱਲ ਕੀਤੀ ਸੀਗੀ ਕਿ ਪਾਵਰ ਵਿੱਚ ਆਣ ਕੇ ਮਤਭੇਦ ਇਹਨਾਂ ਦੇ ਆਪਸ ਵਿੱਚ ਵੱਧ ਗਏ ਆ ਤੇ ਹੁਣ ਕਹਿੰਦੇ ਭਲਕੇ ਇਹਨਾਂ ਦੇ ਵਿੱਚ ਵਿਚਾਰਾਂ ਹੋਣਗੀਆਂ। ਕੱਲ ਨੂੰ ਜਿਹੜੀ ਨੈਸ਼ਨਲ ਐਗਜ਼ੀਕਿਊਟਿਵ ਦੀ ਮੀਟਿੰਗ ਹੈ ਨਾ ਜੀ, ਉਹ ਸੱਦੀ ਹੋਈ ਹੈ ਔਰ ਇਹਦੇ ਵਿੱਚ ਜਿਹੜਾ ਤਕਰੀਬਨ ਲੱਗਦਾ ਜੀ ਕਿ ਇਹ ਤੈਅ ਹੈ ਕਿ ਯੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਜਿਹੜੇ ਨੇ ਉਹਨਾਂ ਨੂੰ ਜਿਹੜੀ PAC ਹੈ ਉਹਦੇ ਤੋਂ ਲਾਂਭੇ ਕਰ ਦਿੱਤਾ ਜਾਊਗਾ, ਜਿਹੜੀ ਪੋਲੀਟੀਕਲ ਅਫੇਅਰ ਕਮੇਟੀ ਹੈ ਜੀ ਉਹਦੇ ਵਿੱਚੋਂ। ਔਰ ਜਿਹੜੇ ਚਿੱਠੀਆਂ ਨੇ ਇੱਕ ਦੂਜੇ ਨੂੰ ਲਿਖਣ ਤੇ ਉਹਨਾਂ ਨੂੰ ਲੀਕ ਕਰਨ ਦਾ ਸਿਲਸਿਲਾ ਜਿਹੜਾ ਜੀ ਉਹ ਜਾਰੀ ਹੈ। ਜਿਹੜੇ ਸੰਜੇ ਸਿੰਘ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਪਾਰਟੀ ਨੂੰ ਮਜ਼ਾਕ ਜਿਹੜਾ ਜੀ ਉਹ ਬਣਾ ਕੇ ਰੱਖ ਦਿੱਤਾ ਇਹਨਾਂ ਚਿੱਠੀਆਂ ਵਾਲੇ ਜਿਹੜੇ ਸਿਲਸਿਲੇ ਨੇ। ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਇਹ ਇੱਕ ਵਾਰੀ ਫੇਰ ਇੱਕ ਚਿੱਠੀ ਜਿਹੜੀ ਹੈ ਜੀ ਉਹ ਲਿਖੀ ਹੈ ਔਰ ਇਹਦੇ ਵਿੱਚ ਕੁਝ ਨੁਕਤੇ ਜਿਹੜੇ ਉਹਨੇ ਉਠਾਏ ਨੇ। ਉਹਨੇ ਇਹ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਨੇ ਫੰਡ ਜਿਹੜੇ ਉਹਨੂੰ ਮਿਲੇ ਉਹ ਤਾਂ ਵੈਬਸਾਈਟ ਤੇ ਪਾਤੇ, ਖਰਚੇ ਜਿਹੜੇ ਨੇ ਉਹ ਜਨਤਕ ਨਹੀਂ ਕੀਤੇ ਔਰ PAC ਦੇ ਫੈਸਲੇ ਵੀ ਜਿਹੜੇ ਉਹ ਵੈਬਸਾਈਟ ਦੇ ਉੱਤੇ ਨਹੀਂ ਪਾਏ ਗਏ। ਉਹਨੇ ਇਹ ਵੀ ਉਮੀਦਵਾਰਾਂ ਦੀ ਚੋਣ ਦੇ ਮਾਮਲੇ ਵਿੱਚ ਵਾਲੰਟੀਅਰਾਂ ਦੀ ਸੱਤ-ਪੁੱਛ ਜਿਹੜੀ ਹੈ ਜੀ ਉਹ ਨਹੀਂ ਕੀਤੀ ਗਈ, ਨਾ ਹੀ ਉਮੀਦਵਾਰਾਂ ਦੇ ਨਾਮ ਤੇ ਉਹਨਾਂ ਦਾ ਜੀਵਨ ਜਿਹੜਾ ਜੀ ਉਹ ਸਾਰਾ ਕੁਝ ਵੈਬਸਾਈਟ ਦੇ ਉੱਤੇ ਜਨਤਕ ਜਿਹੜਾ ਜੀ ਉਹ ਕੀਤਾ ਗਿਆ। ਦੂਜੇ ਪਾਸੇ ਇਹ ਲੱਗ ਰਿਹਾ ਜੀ ਕਿ ਜਿਹੜੀ ਆਲਰੇਡੀ ਜਿਹੜੀ ਵੱਡਾ ਪਾਰਟ ਹੈ ਪਾਰਟੀ ਦਾ ਇੱਕ, ਉਹ ਅਰਵਿੰਦ ਕੇਜਰੀਵਾਲ ਦੀ ਪਿੱਠ ਦੇ ਉੱਤੇ ਹੈ ਔਰ ਜਿਹਦੀ ਵਜ੍ਹਾ ਕਰਕੇ ਉਹ ਲੱਗ ਰਿਹਾ ਜੀ ਕਿ ਜਿਹੜੀ ਕੱਲ ਮੀਟਿੰਗ ਸੱਦੀ ਗਈ ਆ ਉਹਦੇ ਵਿੱਚ ਇਹਨਾਂ ਦੋਨਾਂ ਨੂੰ PAC ਜਿਹੜੀ ਹੈ ਜੀ ਉਹਦੇ ਤੋਂ ਹਟਾਇਆ ਜਾਊਗਾ। ਇਹ ਨਹੀਂ ਅਜੇ ਕਿਹਾ ਜਾ ਸਕਦਾ ਕਿ ਕੀ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਵੀ ਜਿਹੜਾ ਦੀ ਪਾਸੇ ਕਰ ਦਿੱਤਾ ਜਾਊਗਾ ਜਾਂ ਨਹੀਂ। ਪ੍ਰਸ਼ਾਂਤ ਭੂਸ਼ਣ ਹੋਰਾਂ ਦੇ ਬਾਰੇ ਤਾਂ ਹੋ ਸਕਦਾ ਕਿ ਇਹ ਸਖਤ ਫੈਸਲਾ ਵੀ ਜਿਹੜਾ ਜੀ ਉਹ ਆ ਜਾਵੇ। ਇਸ ਵੇਲੇ ਘਮਾਸਾਨ ਜਿਹੜਾ ਜੀ ਉਹ ਮਚਿਆ ਹੋਇਆ ਪਾਰਟੀ ਦੇ ਵਿੱਚ, ਜਿਹੜੀ ਕੇਂਦਰੀ ਪਾਰਟੀ ਹੈ ਹਾਈਕਮਾਂਡ ਦੇ ਵਿੱਚ। ਜੀ ਤੇ ਜੀ ਅੱਗੇ ਨਾਲ ਲੱਗਦੀ ਆਪਾਂ ਗੱਲ ਕਰ ਲਈਏ ਕਾਂਗਰਸ ਦੀ ਵੀ, ਉਸ ਦੇ ਵਿੱਚ ਜਿਸ ਤਰ੍ਹਾਂ ਸੀਗਾ ਕਿ ਲਾਲ ਸਿੰਘ ਨੂੰ ਬੜੀ ਜਲਦੀ ਪ੍ਰਧਾਨ ਬਣਾ ਦਿੱਤਾ ਜਾਊਗਾ, ਉਹ ਵੀ ਹਜੇ ਮਾਮਲਾ ਕਹਿੰਦੇ ਵਿੱਚ ਹੀ ਲਟਕ ਰਿਹਾ ਜੀ, ਵਿੱਚ ਵਿਚਾਲੇ ਹੀ ਜਿਹੜਾ ਜੀ ਲਟਕ ਰਿਹਾ ਹੈ ਔਰ ਇਹ ਕਿਹਾ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਦਿੱਲੀ ਪਹੁੰਚ ਗਏ ਨੇ। ਇਹ ਕੋਈ ਵੀ ਫੈਸਲਾ ਜਿਹੜਾ ਜੀ ਉਹ ਲੈਣ ਤੋਂ ਪਹਿਲਾਂ ਤਾਂ ਕੱਲ ਜਦੋਂ ਸਵੇਰੇ ਖਬਰਾਂ ਆਈਆਂ ਕਿ ਲਾਲ ਸਿੰਘ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਤੇ ਇੱਥੇ ਵਰਦੇ ਮੀਂਹ ਦੇ ਵਿੱਚ ਜਿਹੜੇ ਚਾਪਲੂਸ ਨੇ ਉਹਨਾਂ ਨੇ ਕੋਠੀ ਜਾ ਕੇ ਲਾਲ ਸਿੰਘ ਹੋਰਾਂ ਦੀ ਵਧਾਈਆਂ ਦੇਣ ਵਾਲਿਆਂ ਨੇ। ਮੁੜ ਕੇ ਖਬਰਾਂ ਦੁਪਹਿਰ ਤੱਕ ਇਹ ਆ ਗਈਆਂ ਕਿ ਨਹੀਂ, ਕੰਮ ਰੁਕ ਗਿਆ ਤੇ ਅਜੇ ਲਾਲ ਸਿੰਘ ਹੋਰੀ ਪ੍ਰਧਾਨ ਨਹੀਂ ਬਣੇ ਤੇ ਉਹ ਵਾਪਸ ਆ ਗਏ। ਸ਼ਾਮ ਤੱਕ ਫੇਰ ਅਫਵਾਹ ਉੱਡ ਗਈ ਵੀ ਨਹੀਂ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਮਨਾ ਲਿਆ ਗਿਆ, ਲਾਲ ਸਿੰਘ ਹੋਰੀ ਫੇਰ ਪ੍ਰਧਾਨ ਨੇ। ਜਿਹੜੇ ਰਸਤੇ 'ਚੋਂ ਵਾਪਸ ਆਏ ਸੀ ਉਹ ਫੇਰ ਭੱਜ ਪਏ ਲਾਲ ਸਿੰਘ ਹੋਰਾਂ ਦੇ ਘਰ ਨੂੰ ਕਿ ਵਧਾਈਆਂ ਦੇ ਚੱਲੀਏ। ਅਜੇ ਜਿਹੜਾ ਮਾਮਲਾ ਜੀ ਵਿੱਚ ਵਿਚਾਲੇ ਹੀ ਆ। ਖਬਰਾਂ ਇਹ ਵੀ ਚੱਲ ਰਹੀਆਂ ਨੇ ਕਿ ਰਜਿੰਦਰ ਕੌਰ ਭੱਟਲ ਤੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਹੀ ਪਾਈ ਹੈ ਕਿ ਜੇ ਲਾਲ ਸਿੰਘ ਹੋਰਾਂ ਨੂੰ ਪ੍ਰਧਾਨ ਬਣਾਉਂਦੇ ਨੇ ਤੇ ਠੀਕ ਨੇ। ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਜੇ ਸਹਿਮਤੀ ਜਿਹੜੀ ਹੈ ਨਹੀਂ ਇਸ ਮਾਮਲੇ 'ਚ। ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਪ੍ਰਚਾਰ ਕਮੇਟੀ ਦਾ ਮੁਖੀ ਜਿਹੜਾ ਜੀ ਉਹ ਬਣਾਇਆ ਜਾ ਸਕਦਾ ਪੰਜਾਬ ਦੇ ਵਿੱਚ। ਦੂਜਾ ਪੱਖ ਇਹਦਾ ਇਹ ਆ ਕਿ ਜਿਹੜੇ ਪ੍ਰਾਂਤਾਂ ਦੇ ਜਿਹੜੇ ਸੂਬਿਆਂ ਦੇ ਪ੍ਰਧਾਨ ਬਦਲੇ ਗਏ ਨੇ ਉੱਥੇ ਇੱਕ ਥੋੜਾ ਜਿਹੜਾ ਜੀ ਘੱਟ ਉਮਰ ਦੇ ਲੋਕ ਜਿਹੜੇ ਨੇ, ਯੰਗ ਤਾਂ ਨਹੀਂ ਕਿਹਾ ਜਾ ਸਕਦਾ, ਘੱਟ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਮੂਹਰੇ ਲਿਆਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਇਹ ਕਿਹਾ ਜਾ ਰਿਹਾ ਰਾਹੁਲ ਗਾਂਧੀ ਨੂੰ ਪ੍ਰਧਾਨਗੀ ਦੇਣ ਤੋਂ ਪਹਿਲਾਂ ਕਾਂਗਰਸ ਦੀ ਚਿਹਰਾ ਜਿਹੜਾ ਜੀ ਉਹ ਯੰਗ ਦਿਖਾਉਣਾ ਚਾਹੁੰਦੇ ਨੇ ਤੇ ਫਿਰ 75 ਸਾਲਾਂ ਨੂੰ ਟੱਪ ਚੁੱਕੇ ਲਾਲ ਸਿੰਘ ਹੋਰਾਂ ਨੂੰ ਪੰਜਾਬ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਜਿਹੜਾ ਜੀ ਉਹ ਕਿਵੇਂ ਬਣਾਇਆ ਜਾ ਸਕਦਾ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਯੂਥ ਹੈ ਤੇ ਕਾਂਗਰਸ ਦੀ ਉਹਦੇ ਵੱਲੋਂ ਵੀ ਵਿਰੋਧ ਜਿਹੜਾ ਜੀ ਉਹ ਕੀਤਾ ਜਾ ਰਿਹਾ। ਅਜੇ ਗੱਲ ਕਿਸੇ ਤਣ ਪੱਤਰ ਲੱਗੀ ਨਹੀਂ। ਉਮੀਦ ਹੈ ਇੱਕ ਅੱਧੇ ਦਿਨ ਦੇ ਵਿੱਚ ਇਹ ਫੈਸਲਾ ਜਿਹੜਾ ਜੀ ਉਹ ਆ ਜਾਊਗਾ ਕਿ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਹੋਰੀ ਬਣਦੇ ਨੇ ਜਾਂ ਲਾਲ ਸਿੰਘ ਨੂੰ ਪ੍ਰਧਾਨ ਬਣਾ ਕੇ ਉਹਨਾਂ ਨੂੰ ਪ੍ਰਚਾਰ ਕਮੇਟੀ ਦਾ ਮੁਖੀ ਜਿਹੜਾ ਜੀ ਉਹ ਬਣਾਇਆ ਜਾ ਸਕਦਾ। ਜੀ ਤੇ ਨਾਲ ਲੱਗਦੀ ਫਿਰ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਵੀ ਬੜੀ ਉਥਲ ਪੁਥਲ ਹੋ ਰਹੀ ਆ। ਜਿਹੜਾ ਇਹ ਮਾਮਲਾ ਵੀ ਹਾਈ ਕਮਾਂਡ ਤੱਕ ਪਹੁੰਚ ਗਿਆ ਜੀ। ਇਹ ਕਿਹਾ ਜਾ ਰਿਹਾ ਹੈ ਕਿ ਸੁੱਚਾ ਸਿੰਘ ਛੋਟੇਪੁਰ ਹੋਰੀ ਡਿਕਟੇਟਰ ਦੇ ਵਜੋਂ ਇੱਥੇ ਆਪਣੇ ਆਪ ਨੂੰ ਪੇਸ਼ ਕਰ ਰਹੇ ਨੇ ਜੀ। ਜਿਹੜੇ ਤਰੀਕੇ ਦੇ ਨਾਲ ਇਹ ਕਿਹਾ ਗਿਆ ਜੀ ਕਿ ਜਿਹੜੇ ਮੈਂਬਰ ਪਾਰਲੀਮੈਂਟ ਨੇ 3 ਉਹਨਾਂ ਨੂੰ ਬਿਨਾਂ ਪੁੱਛੇ ਤੋਂ ਇਹ ਫੈਸਲਾ ਜਿਹੜਾ ਜੀ ਉਹ ਲਿਆ ਗਿਆ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਜਿਹੜਾ ਜੀ ਸ਼ਾਮਲ ਕਰਾਉਣ ਦਾ। ਉਹ ਸੁੱਚਾ ਸਿੰਘ ਛੋਟੇਪੁਰ ਹੋਰੀ ਅਜੇ ਵੀ ਇਹ ਕਹਿ ਰਹੇ ਨੇ ਕਿ ਜਿਹੜੇ ਸੁਖਪਾਲ ਸਿੰਘ ਖਹਿਰਾ ਨੇ ਉਹਨਾਂ ਦਾ ਪਾਰਟੀ ਦੇ ਵਿੱਚ ਜਿਹੜਾ ਜੀ ਸ਼ਾਮਲ ਹੋਣਾ ਤੈਅ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਫੈਸਲਾ ਕੀਤਾ ਜਾਊਗਾ ਕਿ ਕੀ ਚੰਡੀਗੜ੍ਹ ਦੇ ਵਿੱਚ ਇਹ ਸਮਾਗਮ ਰੱਖਿਆ ਜਾਂਦਾ ਜਾਂ ਫਿਰ ਜਿਹੜਾ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਪਿੰਡ ਹੈ ਉੱਥੇ ਸਮਾਗਮ ਜਿਹੜਾ ਜੀ ਉਹ ਰੱਖਿਆ ਜਾਂਦਾ।
ਜਦੋਂ ਕਿ ਕੁਝ ਅੰਦਰੂਨੀ ਸੂਤਰ ਜਿਹੜੇ ਨੇ ਉਹ ਇਹ ਵੀ ਦੱਸਦੇ ਨੇ ਕਿ ਕੁਝ MP ਜਿਹੜੇ ਨੇ ਜੀ ਉਹਨਾਂ ਨੇ ਤਾਂ ਬਹੁਤ ਜਿਹੜੀ ਸਖਤ ਨਾਰਾਜ਼ਗੀ ਆ ਜੀ ਉਹ ਹਾਈ ਕਮਾਂਡ ਦੇ ਕੋਲੇ ਦਰਜ ਜਿਹੜੀ ਆ ਜੀ ਉਹ ਕਰਵਾਈ ਹੈ। ਔਰ ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ, ਖਾਸ ਤੌਰ ਦੇ ਉੱਤੇ ਡਾਕਟਰ ਜਿਹੜੇ ਗਾਂਧੀ ਨੇ ਜੀ, ਉਹਨਾਂ ਦਾ ਨਾਮ ਜਿਹੜਾ ਆ ਰਿਹਾ ਕਿ ਉਹ ਪਾਰਟੀ ਤੋਂ ਪਾਸੇ ਹੋ ਕੇ ਬੈਠਣ ਨੂੰ ਤਰਜੀਹ ਦੇਣਗੇ ਜੀ, ਜੇ ਜਿਹੜੀਆਂ ਇਸੇ ਤਰੀਕੇ ਦੀਆਂ ਆਪ ਹੁਦਰੀਆਂ ਜਿਹੜੀਆਂ ਉਹ ਪਾਰਟੀ ਕਰਦੀ ਰਹਿੰਦੀ ਹੈ। ਸੋ ਜਿਹੜੇ ਇੱਥੇ ਵਰਕਰ ਨੇ ਜੀ ਪੰਜਾਬ ਦੇ ਵਿੱਚ, ਉਹਨਾਂ ਦੇ ਵਿੱਚ ਵੀ ਵੱਡੀ ਨਿਰਾਸ਼ਾ ਜਿਹੜੀ ਹੈ ਜੀ ਉਹ ਵੇਖਣ ਨੂੰ ਮਿਲ ਰਹੀ ਹੈ ਇਹਨਾਂ ਖਬਰਾਂ ਦੇ ਉੱਤੇ ਕਿ ਪਾਰਟੀ ਜਿਹੜੀ ਹੈ ਜੀ ਉਹ ਕੀ ਕਰਨ ਦੇ ਵਾਸਤੇ ਲੋਕ ਉਹ ਤੋਂ ਉਮੀਦ ਲਾਈ ਬੈਠੇ ਨੇ, ਜੋ ਅਸਲ ਦੇ ਵਿੱਚ ਕਰੀ ਕੀ ਜਾਂਦੀ ਹੈ। ਜੀ ਬਿਲਕੁਲ। ਤੇ ਇਹ ਜੋ ਕੁਛ ਆਪਾਂ ਪੰਜਾਬ ਦੀ ਗੱਲ ਕਰਦੇ ਆ, ਉਹ ਕੁਛ ਜਿਹੜੇ ਆ ਭੂਚਣ ਹੋਣੀ ਆ, ਚਿੱਠੀਆਂ ਲਿਖ ਲਿਖ ਕੇ ਦੋਸ਼ ਲਾ ਰਹੇ ਅਰਵਿੰਦ ਕੇਜਰੀਵਾਲ ਤੇ। ਮੇਰੇ ਖਿਆਲ ਦੇ ਵਿੱਚ ਜਦ ਕਿਸੇ ਨੇ ਕੰਮ ਕਰਨਾ ਹੁੰਦਾ ਫਿਰ ਫੈਸਲੇ ਵੀ ਲੈਣੇ ਹੁੰਦੇ ਆ। ਤੇ ਚਲੋ ਦੇਖੋ ਜੀ ਇਹਨਾਂ ਪਾਰਟੀਆਂ ਦੇ ਵਿਚਾਲੇ ਕਿੱਥੇ ਕੀ ਕੁਛ ਹੁੰਦਾ। ਤੇ ਅੱਗੇ ਆਪਾਂ ਕਰੀਏ ਗੱਲ ਪੰਜਾਬ ਦੇ ਵਿੱਚ ਜਿਹੜੇ ਆ ਸਨਅਤੀ ਯੂਨਿਟ ਆ, ਉਹ ਕਹਿੰਦੇ ਪੂਰੇ ਬਿਮਾਰ ਪਏ ਆ ਜੀ। ਜਿਹੜਾ ਇੱਕ ਪਾਸੇ ਇਹ ਕਿਹਾ ਜਾ ਰਿਹਾ ਜੀ ਕਿ ਇੱਥੇ ਜਿਹੜੀ ਇੰਡਸਟਰੀ ਆ ਉਹ ਲੱਗਣੀ ਆ ਤੇ ਲੋਕਾਂ ਨੂੰ ਜਿਹੜਾ ਜੀ ਇੱਥੇ ਜਿਹੜੇ ਰੁਜ਼ਗਾਰ ਹੈ ਉਹ ਮਿਲੂਗਾ। ਪਰ ਇਹਦਾ ਦੂਜਾ ਪੱਖ ਜਿਹੜਾ ਜੀ ਉਹ ਇਹ ਹੈ ਕਿ ਪੰਜਾਬ ਦੀ ਜਿਹੜੀ ਇੰਡਸਟਰੀ ਆ ਜਿੰਨੀ ਤੇਜ਼ੀ ਦੇ ਨਾਲ ਉਹ ਜਿਹੜੀ ਖਾਤਮੇ ਵੱਲ ਨੂੰ ਵੱਧ ਰਹੀ ਆ, ਜਿਹੜੀਆਂ ਗੋਬਿੰਦਗੜ੍ਹ ਦੀ ਇੰਡਸਟਰੀ ਦਾ ਸਭ ਨੂੰ ਪਤਾ ਜੀ ਕਿ ਕਿਹੜੇ ਤਰੀਕੇ ਦੇ ਨਾਲ ਉਹ ਖਤਮ ਹੋ ਗਈ। ਦੂਜੀ ਇੰਡਸਟਰੀ ਦਾ ਜਿਹੜਾ ਜੀ ਉਹ ਕੀ ਹਾਲ ਹੈ। ਪੰਜਾਬ ਦੇ ਕਰੀਬ 7000 ਜਿਹੜੇ ਇੰਡਸਟਰੀ ਆ ਜੀ ਉਹ ਬਿਮਾਰ ਐਲਾਨੀ ਗਈ ਹੈ, ਜਿਹਦੇ ਸਿਰ ਦੇ ਉੱਤੇ ਕਰੀਬ 6000 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਜੀ ਉਹ ਖੜਾ। ਜਿਹੜੇ ਇੰਡਸਟਰੀਅਲਿਸਟ ਡਿਫਾਲਟਰ ਹੋ ਗਏ ਨੇ, ਉਹਨਾਂ ਨੂੰ ਕਰਜ਼ ਦਾ ਵਿਆਜ ਤਾਰਨਾ ਜਿਹੜਾ ਮੁਸ਼ਕਿਲ ਹੋ ਗਿਆ। ਕਰੀਬ 800 ਇਸ ਤਰ੍ਹਾਂ ਦੇ ਇੰਡਸਟਰੀ ਹੈ ਜੀ ਜਿਨ੍ਹਾਂ ਦਾ ਕੋਈ ਥੋੜ੍ਹਾ ਪਤਾ ਹੀ ਨਹੀਂ ਹੈ। ਇਹਨਾਂ ਦੇ ਨਾ ਮਾਲਕ ਲੱਭ ਰਹੇ ਨੇ, ਨਾ ਉਹਨਾਂ ਦੀ ਜਾਇਦਾਦ ਜਿਹੜੀ ਹੈ ਜੀ ਉਹ ਲੱਭ ਰਹੀ ਹੈ। ਕੇਂਦਰੀ ਮਾਈਕਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ਸ ਮੰਤਰਾਲਾ ਜਿਹੜਾ ਜੀ ਉਹਦੇ ਜਿਹੜੀ ਡਿਟੇਲ ਹੈ ਉਹਦੇ ਮੁਤਾਬਕ ਰਾਜ ਦੇ ਵਿੱਚ ਕੋਈ 6550 ਛੋਟੇ ਤੇ ਵੱਡੇ ਜਿਹੜੇ ਉਦਯੋਗ ਨੇ ਉਹ ਬਿਮਾਰ ਐਲਾਨੇ ਗਏ ਨੇ, ਜਿਨ੍ਹਾਂ ਦੇ ਸਿਰ ਬੈਂਕਾਂ ਦਾ ਕੋਈ 780 ਕਰੋੜ ਰੁਪਏ ਦੇ ਕਰੀਬ ਜਿਹੜਾ ਜੀ ਉਹ ਕਰਜ਼ਾ ਖੜਾ ਹੈ। ਇਹਦੇ ਵਿੱਚੋਂ 5746 ਇੰਡਸਟਰੀਆਂ ਤਾਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਨੂੰ ਚਲਾਉਣਾ ਘਾਟੇ ਵਾਲਾ ਸੌਦਾ ਹੈ। ਇਹਨਾਂ ਚੋਂ ਸਿਰਫ 343 ਛੋਟੀਆਂ ਤੇ ਦਰਮਿਆਨੀਆਂ ਸਨਅਤਾਂ ਨੇ ਜਿਨ੍ਹਾਂ ਨੂੰ ਜਾ ਸਕਦਾ, ਔਰ ਇਹਦੇ ਵਿੱਚੋਂ 85 ਯੂਨਿਟਾਂ ਨੂੰ ਚਲਾਉਣ ਲਈ ਉਪਰਾਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। 350 ਦੇ ਕਰੀਬ ਵੱਡੇ ਜਿਹੜੀ ਇੰਡਸਟਰੀ ਹੈ ਜੀ ਇੱਦਾਂ ਦੀ ਹੈ ਜਿਨ੍ਹਾਂ ਦੇ ਸਿਰ ਵਿਆਜ ਪੈ ਕੇ ਕਰਜ਼ਾ 5200 ਕਰੋੜ ਰੁਪਏ ਦਾ ਹੋ ਗਿਆ, ਜਦੋਂ ਕਿ ਕਰਜ਼ਾ ਕਰੀਬ 550 ਕਰੋੜ ਰੁਪਏ ਹੀ ਲਿਆ ਗਿਆ ਸੀਗਾ। ਇੱਕ ਜ਼ੀਰੋ ਜਿਹੜੀ ਹੈ ਜੀ ਉਹਦੇ ਨਾਲ ਐਕਸਟਰਾ ਲੱਗੀ ਹੈ। ਸੂਤਰ ਜਿਹੜੇ ਉਹ ਵੀ ਦੱਸਦੇ ਕਿ ਪਿਛਲੇ ਅਰਸੇ ਦੇ ਦੌਰਾਨ ਪਾਵਰਕਾਮ ਨੇ ਤਕਰੀਬਨ 11000 ਇੰਡਸਟਰੀ ਵਾਲਿਆਂ ਦੇ ਬਿਜਲੀ ਦੇ ਕਨੈਕਸ਼ਨ ਕੱਟੇ ਨੇ, ਕਿਉਂਕਿ ਇਹਨਾਂ ਸਨਅਤਾਂ ਨੂੰ ਤਾਲੇ ਜਿਹੜੇ ਆ ਉਹ ਵੱਜ ਚੁੱਕੇ ਨੇ। ਮਾਲਵੇ ਦੇ ਵਿੱਚ 3 ਕਤਾਈ ਮਿੱਲਾਂ ਅਰਸਾ ਪਹਿਲਾਂ ਬੰਦ ਹੋ ਗਈਆਂ। ਬਠਿੰਡੇ ਦੀ ਧਾਗਾ ਮਿੱਲ ਦੇ ਵਿੱਚ ਹੁਣ ਕੇਂਦਰੀ ਯੂਨੀਵਰਸਿਟੀ ਜਿਹੜੀ ਆ ਜੀ ਉਹ ਚੱਲ ਰਹੀ ਹੈ। ਇਹ ਕਿਹਾ ਜਾ ਰਿਹਾ ਕਿ ਇੰਡਸਟਰੀ ਨੂੰ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਜੀ ਉਹ ਬੰਦ ਕਰ ਦਿੱਤਾ ਗਿਆ ਕਿ ਇੱਥੇ ਬਿਜਲੀ ਵਰਤੀ ਨਾ ਜਾਵੇ, ਤੇ ਫਿਰ ਇਹ ਕਿਹਾ ਜਾਵੇ ਲਓ ਜੀ ਪੰਜਾਬ ਤਾਂ ਬਿਜਲੀ ਸਰਪਲਸ ਸੂਬਾ ਬਣ ਗਿਆ ਜੀ। ਅੱਜ ਹੀ ਦੇ ਅੱਗੇ ਆਪਾਂ ਚੱਲਦੇ ਹਾਂ ਕੇਂਦਰ ਵੱਲ। ਉਸ ਦੇ ਵਿੱਚ ਜਿਹੜੀ ਗੱਠਜੋੜ ਸਰਕਾਰ ਬਣੀ ਹੈ ਜੰਮੂ ਕਸ਼ਮੀਰ ਦੇ ਵਿੱਚ, ਉਸ ਦਾ ਜਿਹੜੇ ਮੁੱਖ ਮੰਤਰੀ ਉਹਨਾਂ ਨੇ ਬਿਆਨ ਦਿੱਤਾ ਆ ਸਈਅਦ ਮੁਫਤੀ, ਤੇ ਉਹਨਾਂ ਦੇ ਬਿਆਨ ਤੋਂ ਕਹਿੰਦੇ ਬੜਾ ਹੰਗਾਮਾ ਹੋਇਆ। ਜਿਹੜੀ ਇਹ PDP ਤੇ ਜਿਹੜੀ ਦੀ BJP ਦੀ ਸਰਕਾਰ ਬਣੀ ਹੈ, ਇਹ ਸਭ ਨੂੰ ਹੀ ਪਤਾ ਜੀ ਇਹ ਸਰਕਾਰ ਬਣਾਉਣ ਦੀ ਖਾਤਰ ਸਮਝੌਤਾ ਕੀਤਾ ਗਿਆ ਜੀ, ਨਹੀਂ ਤਾਂ ਅਦਰਵਾਈਜ਼ ਇਹ ਤਾਂ ਬਿਲਕੁਲ ਉਲਟ ਡਿਗਰੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਜੀ। PDP ਦਾ ਮੂੰਹ ਕਿਸੇ ਪਾਸੇ ਹੈ, BJP ਦਾ ਮੂੰਹ ਜਿਹੜਾ ਜੀ ਉਹ ਕਿਸੇ ਪਾਸੇ ਹੈ। ਸਿਰਫ ਕੁਰਸੀ ਦੀ ਖਾਤਰ ਜਿਹੜਾ ਜੀ ਇਹਨਾਂ ਨੇ ਸਮਝੌਤਾ ਕੀਤਾ। ਤੇ ਜਿਹੜੇ ਜਿੰਨੀ ਤੇਜ਼ੀ ਦੇ ਨਾਲ BJP ਵਾਲੇ ਗਏ ਸਨ ਜੀ ਫਲਾਈਟਾਂ ਲੈ ਕੇ ਜੰਮੂ ਕਸ਼ਮੀਰ ਦੇ ਵਿੱਚ, ਉਨੀ ਤੇਜ਼ੀ ਦੇ ਨਾਲ ਭੱਜਿਆ ਏ ਜਦੋਂ ਮੁਫਤੀ ਮੁਹੰਮਦ ਸਈਅਦ ਨੇ ਪਹਿਲਾਂ ਹੀ ਬਿਆਨ ਜਿਹੜਾ ਜੀ ਦਿੱਤਾ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜੀਆਂ ਚੋਣਾਂ ਨੇ ਉਹ ਤਾਂ ਜਿਹੜੇ ਅੱਤਵਾਦੀ ਨੇ ਹੁਰੀਅਤ ਤੇ ਪਾਕਿਸਤਾਨ ਦੇ ਸਿਰ ਇਹਦਾ ਸਿਹਰਾ ਵੱਜਣਾ ਚਾਹੀਦਾ, ਜਿਨ੍ਹਾਂ ਨੇ ਸਹੀ ਮਾਹੌਲ ਜਿਹੜਾ ਸੀਗਾ ਉਹ ਸਿਰਜਿਆ ਤੇ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਹੋਈਆਂ। ਇਹਨੂੰ ਲੈ ਕੇ ਜਿਹੜਾ ਸੀਗਾ ਪਾਰਲੀਮੈਂਟ ਦੇ ਵਿੱਚ ਚੰਗਾ ਹੋ ਹੱਲਾ ਜਿਹੜਾ ਜੀ ਉਹ ਮਚਿਆ, ਚੰਗਾ ਰੌਲਾ ਰੱਪਾ ਜਿਹੜਾ ਜੀ ਉਹ ਪਿਆ, ਜਦੋਂ ਕਿ ਭਾਰਤੀ ਜਨਤਾ ਪਾਰਟੀ ਨੇ ਕੇਂਦਰ ਵਾਲੀ ਨੇ ਇਹਦੇ ਤੋਂ ਆਪਣੇ ਆਪ ਨੂੰ ਜਿਹੜਾ ਕਰ ਇਸ ਬਿਆਨ ਦੇ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਗਾ। ਜਦੋਂ ਕਿ PDP ਜਿਹੜੀ ਆ ਜੀ ਉਹਨੇ ਇੱਕ ਨਵਾਂ ਵਿਵਾਦ ਇਹ ਛੇੜ ਦਿੱਤਾ ਜੀ ਕਿ 8 ਜਿਹੜੇ ਉਹਦੇ ਵਿਧਾਨ ਸਭਾ ਦੇ ਮੈਂਬਰ ਨੇ MLA, ਉਹਨਾਂ ਨੇ ਇਹ ਕੀਤਾ ਕਿ ਜਿਹੜਾ ਅਫਜ਼ਲ ਗੁਰੂ ਹੈ ਜਿਹੜਾ ਪਾਰਲੀਮੈਂਟ ਦੇ ਹਮਲੇ ਦਾ ਮੁੱਖ ਦੋਸ਼ੀ ਸੀਗਾ,
ਉਹਦੀ ਜਿਹੜਾ ਜੀ ਉਹਦੀ ਕਬਰ ਜਿਹੜੀ ਆ ਉਹ ਪੁੱਟੀ ਜਾਵੇ ਜਿੱਥੇ ਜੇਲ੍ਹ 'ਚ ਉਹਨੂੰ ਦੱਬਿਆ ਸੀਗਾ, ਤੇ ਉਹਦੀਆਂ ਅਸਥੀਆਂ ਜਿਹੜੀਆਂ ਨੇ ਉਹਨਾਂ ਨੂੰ ਵਾਪਸ ਜਿਹੜੀਆਂ ਦਿੱਤੀਆਂ ਜਾਣ। ਇਹ ਵੀ ਕਹਿਤਾ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਫਜ਼ਲ ਗੁਰੂ ਨੂੰ ਜਿਹੜੀ ਫਾਂਸੀ ਲਾਈ ਗਈ ਸੀ, ਕਾਨੂੰਨ ਜਿਹੜਾ ਉਹ ਛਿੱਕੇ ਟੰਗਿਆ ਗਿਆ ਸੀਗਾ। ਇਹਨੂੰ ਨਵਾਂ ਵਿਵਾਦ ਜਿਹੜਾ ਜੀ ਉਹ ਬੀਜੇਪੀ ਦੇ ਵਿਚਾਲੇ ਜਿਹੜਾ ਸ਼ੁਰੂ ਹੋ ਜਾਣਾ। ਹੁਣ ਇਹ ਪਤਾ ਨਹੀਂ ਗਾ ਜੀ ਇਹ ਜਿਹੜਾ ਗੱਠਜੋੜ ਹੈ ਕਿਹੜੇ ਤਰੀਕੇ ਦੇ ਨਾਲ ਕਿੰਨੀ ਕੁ ਦੇਰ ਜਿਹੜਾ ਜੀ ਉਹ ਚੱਲ ਸਕੂਗਾ। ਅੱਜ ਹੀ ਗੱਠਜੋੜ ਤੁਹਾਨੂੰ ਪਤਾ ਹੀ ਆ ਕਿੰਨਾ ਕੁ ਟਾਈਮ ਚੱਲਦੇ ਆ। ਤੇ ਅੱਗੇ ਗੱਲ ਕਰਦੇ ਆ ਆਪਾਂ ਮੀਂਹ, ਝੱਖੜ, ਹਨੇਰੀ ਉਹਨੇ ਕਿਸਾਨਾਂ ਦਾ ਬਹੁਤ ਕਹਿੰਦੇ ਨੁਕਸਾਨ ਕੀਤਾ। ਇੱਕ ਤਾਂ ਗਵਰਨਮੈਂਟ ਨੇ ਨੁਕਸਾਨ ਕਰਤਾ, ਦੂਜਾ ਇਹ ਕੁਦਰਤੀ ਕਰੋਪੀ ਨੇ। ਬਿਲਕੁਲ ਜੀ, ਇਹ ਜਿਹੜਾ ਲਗਾਤਾਰ ਮੀਂਹ ਪੈ ਰਿਹਾ ਜੀ ਪਿਛਲੇ 3 ਦਿਨ ਤੋਂ ਤਕਰੀਬਨ, ਉਹਨੇ ਕਾਫੀ ਨੁਕਸਾਨ ਜਿਹੜਾ ਜੀ ਇੱਥੇ ਕੀਤਾ। ਇੱਥੇ ਪਟਿਆਲੇ ਦੇ ਵਿੱਚ ਤਾਂ ਮੌਤਾਂ ਵੀ ਹੋ ਗਈਆਂ ਜੀ 3। ਇੱਕ ਘਰ ਜਿਹੜਾ ਸੀਗਾ ਜੀ ਗਰੀਬ ਸੀਗੇ ਵਿਚਾਰੇ, ਉਹ ਲਗਾਤਾਰ ਮੀਂਹ ਪੈਣ ਦੀ ਵਜ੍ਹਾ ਕਰਕੇ ਉਹਨਾਂ ਦੀ ਛੱਤ ਜਿਹੜੀ ਸੀ ਉਹ ਡਿੱਗ ਪਈ। ਇਹਦੀ ਵਜ੍ਹਾ ਕਰਕੇ ਪਾਵਰਕਾਮ ਦੇ ਵਿੱਚ ਲਾਈਨਮੈਨ ਦੇ ਵਜੋਂ ਨੌਕਰੀ ਕਰਦਾ ਬੰਦਾ ਜਿਹੜਾ ਸੀਗਾ ਜੀ ਉਹਦੇ ਸਣੇ ਉਹਦੇ 2 ਬੱਚਿਆਂ ਦੀ ਮੌਤ ਜਿਹੜੀ ਹੈ ਜੀ ਉਹ ਹੋ ਗਈ ਹੈ। ਔਰ 3 ਜਾਣੇ ਜਿਹੜੇ ਨੇ ਜੀ ਉਹ ਮਾਰੇ ਗਏ ਨੇ ਇਸ ਹਾਦਸੇ ਦੇ ਵਿੱਚ। ਲਗਾਤਾਰ ਜਿਹੜਾ 3 ਦਿਨ ਮੀਂਹ ਪਿਆ ਜੀ ਔਰ ਤੇਜ਼ ਹਵਾਵਾਂ ਜਿਹੜੀਆਂ ਚੱਲੀਆਂ ਨੇ। ਅੱਜ ਵੈਸੇ ਕੁਝ ਮੌਸਮ ਜਿਹੜਾ ਬੈਟਰ ਹੈ, ਮੀਂਹ ਜਿਹੜਾ ਜੀ ਉਹ ਰੁਕਿਆ, ਪਰ ਜਿੰਨਾ ਨੁਕਸਾਨ ਜਿਹੜਾ ਜੀ ਕਰਤਾ, ਜਿਹੜੀ ਕਣਕ ਨਿਸਰ ਰਹੀ ਸੀਗੀ ਜੀ ਉਹ ਲੰਮੀ ਪੈ ਗਈ ਆ। ਲੰਮੀ ਪੈਣ ਦੇ ਨਾਲ ਇਹਦਾ ਝਾੜ ਜਿਹੜਾ 20% ਤੱਕ ਜਿਹੜਾ ਘਟਣ ਦਾ ਜਿਹੜਾ ਖਦਸ਼ਾ ਉਹ ਪ੍ਰਗਟ ਕੀਤਾ ਜਾ ਰਿਹਾ ਜੀ। ਔਰ ਇਸ ਸਾਲ 35 ਤੇ 25 ਲੱਖ ਹੈਕਟੇਅਰ ਰਕਬਾ ਜਿਹੜਾ ਜੀ ਉਹ ਕਣਕ ਦੇ ਅਧੀਨ ਹੈ। ਪੰਜਾਬ ਦੇ ਵਿੱਚ 35 ਲੱਖ ਹੈਕਟੇਅਰ ਔਰ ਹਰਿਆਣੇ ਦੇ ਵਿੱਚ 25 ਲੱਖ ਹੈਕਟੇਅਰ ਜੀ। ਔਰ ਇਹ ਜਿਹੜਾ ਝੱਖੜ ਝੁੱਲਿਆ ਜੀ ਇਹਨੇ ਰੋਪੜ, ਪਟਿਆਲਾ, ਮੋਹਾਲੀ, ਨਵਾਂਸ਼ਹਿਰ, ਤਰਨਤਾਰਨ, ਹਰਿਆਣੇ ਦੇ ਵਿੱਚ ਮੇਵਾਤ, ਸੋਨੀਪਤ ਦੇ ਜਿਹੜੇ ਹਿੱਸੇ ਨੇ ਜੀ ਉਹਨਾਂ ਦੇ ਵਿੱਚ ਭਾਰੀ ਜਿਹੜਾ ਜੀ ਉਹ ਮੀਂਹ ਪਿਆ। ਇਹ ਮੀਂਹ ਇਸ ਤਰੀਕੇ ਦੇ ਨਾਲ 3 ਦਿਨ ਪਿਆ ਜੀ। ਇੱਕ ਤਾਂ 3 ਦਿਨ ਝੜੀ ਲੱਗੀ ਰਹੀ, ਦੂਜਾ ਜਿਹੜਾ ਜੀ ਏਦਾਂ ਮੀਂਹ ਪੈਂਦਾ ਰਿਹਾ ਜੀ ਜਿਵੇਂ ਜਿਹੜੀ ਮੌਨਸੂਨ ਆ ਜੀ ਉਹ ਹੋਵੇ। ਮੌਨਸੂਨ ਵੀ ਏਡੇ ਜ਼ੋਰ ਦੇ ਨਾਲ ਜਿਹੜੀ ਆ ਜੀ ਉਹ ਨਹੀਂ ਵਰਦੀ ਜੀ ਜਿਵੇਂ ਇਹ ਮੀਂਹ ਜਿਹੜਾ 3 ਦਿਨ ਤੋਂ ਲਗਾਤਾਰ ਪੰਜਾਬ ਹਰਿਆਣਾ ਦੇ ਵਿੱਚ ਵਰਿਆ ਜੀ। ਜੀ ਤੇ ਅੱਗੇ ਜੀ ਮੇਰਾ ਆਖਰੀ ਕੁਐਸਚਨ ਹੋਊਗਾ, ਜਿਵੇਂ ਬਹੁਤ ਸਾਰੇ ਲੋਕਾਂ ਨੂੰ ਪਤਾ ਹੋਣਾ ਕਿ ਜਲਿਆਂਵਾਲੇ ਬਾਗ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਹੁੰਦਾ ਸੀ, ਉਹ ਬੰਦ ਕਰ ਦਿੱਤਾ ਗਿਆ। ਦੇਖੋ, ਕਹਿਣ ਨੂੰ ਇਹ ਚੀਜ਼ਾਂ ਉਹ ਨੇ ਜੀ ਜਿਹੜੀਆਂ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਨੇ ਜੀ। ਔਰ ਸਰਕਾਰਾਂ ਦੇ ਕੋਲ ਇੰਨਾ ਕੁ ਕੁਝ ਵੀ ਨਹੀਂ ਹੈਗਾ ਜੀ ਕਿ ਇਹ ਚੀਜ਼ਾਂ ਵੀ ਜਿਹੜੀਆਂ ਜਾਰੀ ਰੱਖੀਆਂ ਜਾ ਸਕਣ ਜੀ। ਜਲਿਆਂਵਾਲਾ ਬਾਗ ਦੇ ਵਿੱਚ ਲਾਈਟ ਐਂਡ ਸਾਊਂਡ ਜਿਹੜਾ ਜੀ ਚੱਲਦਾ ਸੀਗਾ ਔਰ ਇੱਕ ਉਹਦਾ ਸੌਫਟਵੇਅਰ ਖਰਾਬ ਹੋ ਗਿਆ। 7 ਮਹੀਨੇ ਤੋਂ ਇਹ ਛੋਟਾ ਜਿਹਾ ਜਿਹੜਾ ਸੌਫਟਵੇਅਰ ਆ ਜੀ ਉਹ ਖਰਾਬ ਹੋਇਆ ਪਿਆ ਔਰ ਇਹ ਸ਼ੋਅ ਜਿਹੜਾ ਜੀ ਉਹ ਬੰਦ ਕੀਤਾ ਗਿਆ ਜੀ। ਇੱਥੇ ਇੱਕ ਮਲਟੀਮੀਡੀਆ ਹਾਲ ਬਣਾਇਆ ਗਿਆ ਹੋਇਆ ਜੀ, ਜਿਹਦਾ ਵਿਰੋਧ ਵੀ ਬੜਾ ਹੋਇਆ ਸੀਗਾ ਔਰ ਕੁਝ ਸਟੂਡੈਂਟ ਯੂਨੀਅਨ ਜਿਹੜੀਆਂ ਸੀਗੀਆਂ ਉਹਨਾਂ ਨੇ ਢਾਉਣ ਦੀ ਕੋਸ਼ਿਸ਼ ਵੀ ਇਹਨਾਂ ਨੂੰ ਕੀਤੀ ਸੀਗੀ। ਇਹਦੇ ਵਿੱਚ ਵੀ ਇੱਕ ਤਕਨੀਕੀ ਖਰਾਬੀ ਜਿਹੜੀ ਆ ਜੀ ਉਹ ਆਈ ਆ। ਪਿਛਲੇ ਕਈ ਮਹੀਨਿਆਂ ਤੋਂ ਜਿਹੜੀ 18 ਮਿੰਟ ਦੀ ਇੱਥੇ ਡਾਕੂਮੈਂਟਰੀ ਵਿਖਾਈ ਜਾਂਦੀ ਸੀਗੀ ਉਹ ਵੀ ਜਿਹੜੀ ਆ ਜੀ ਉਹ ਬੰਦ ਪਈ ਹੈ। ਹੁਣ ਜਿਹੜਾ ਇਹ ਤਕਨੀਕੀ ਖਰਾਬੀ ਕਰਕੇ ਬੰਦ ਹੈ ਜੀ, ਇਹਦੇ ਵੱਲ ਕੋਈ ਧਿਆਨ ਜਿਹੜਾ ਜੀ ਉਹ ਨਹੀਂ ਦੇ ਰਿਹਾ। ਪਿਛਲੇ 5 ਸਾਲ ਪਹਿਲਾਂ ਇਹ ਲਾਈਟ ਐਂਡ ਸਾਊਂਡ ਦਾ ਪ੍ਰੋਗਰਾਮ ਸੀਗਾ ਜੀ, ਜਿਹਦੇ ਵਿੱਚ ਆਵਾਜ਼ ਦੇ ਰਾਹੀਂ ਜਲਿਆਂਵਾਲਾ ਬਾਗ ਦਾ ਇਤਿਹਾਸ ਦੱਸਿਆ ਜਾਂਦਾ ਸੀਗਾ। ਜਿਵੇਂ ਜਿਵੇਂ ਇਹ ਇਤਿਹਾਸ ਅੱਗੇ ਚੱਲਦਾ ਸੀਗਾ ਤਿਉਂ ਲਾਈਟ ਦੇ ਰਾਹੀਂ ਜਿਹੜਾ ਜੀ ਦੱਸਿਆ ਜਾਂਦਾ ਸੀਗਾ ਕਿ ਉਦੋਂ ਕਿਹੜੇ ਤਰੀਕੇ ਦੇ ਨਾਲ ਇੱਥੇ ਲੋਕ ਜਿਹੜੇ ਆਏ, ਕਿਵੇਂ ਜਨਰਲ ਅਡਵਾਇਰ ਨੇ ਇੱਥੇ ਗੋਲੀ ਚਲਾਈ ਤੇ ਕਿਵੇਂ ਜਿਹੜੀ ਡੈਥ ਸੀਗੀ ਉਹ ਹੋਈ ਔਰ ਆਜ਼ਾਦੀ ਦੇ ਵਿੱਚ ਕਿੱਡਾ ਵੱਡਾ ਰੋਲ ਇਸ ਜਲਿਆਂਵਾਲੇ ਬਾਗ ਦਾ ਸੀਗਾ। ਪਰ ਗੱਲ ਉਹ ਹੈ ਨਾ ਜੀ ਕਿ ਕੌਣ ਪੁੱਛਦਾ ਜੀ ਕਿ ਕੱਲ ਕੀ ਹੋਇਆ ਸੀਗਾ ਤੇ ਕਿੰਨੀਆਂ ਕੁ ਜਿਹੜੀਆਂ ਉਹ ਕੁਰਬਾਨੀਆਂ ਸੀਗੀਆਂ। ਇਹ ਲੋਕ ਤਾਂ ਅੱਜ ਦੇ ਵਾਸਤੇ ਜੀਣ ਵਾਲੇ ਨੇ, ਇਹਨਾਂ ਨੇ ਇਤਿਹਾਸ ਤੋਂ ਜਿਹੜਾ ਜੀ ਉਹ ਕੀ ਲੈਣਾ। ਇਹਨਾਂ ਦਾ ਮਕਸਦ ਜਿਹੜਾ ਜੀ ਸਿਰਫ ਔਰ ਸਿਰਫ ਆਪਣੇ ਢਿੱਡ ਭਰਨ ਤੱਕ ਸੀਮਤ ਹੈ। ਅੱਜ ਬਿਲਕੁਲ ਛੋਟੀ ਪ੍ਰੋਬਲਮ ਨੂੰ ਜਿਹੜਾ ਉਹ ਹੱਲ ਨਹੀਂ ਕਰਨਾ, ਇਹ ਬੜੀ ਮਾੜੀ ਗੱਲ ਆ। ਅਤੇ ਜੀ ਅੱਜ ਨਾਮੇ ਤੋਂ ਪਹਿਲਾਂ ਆਪਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਅਭਿਰਤੀ, ਗੁਰਜੀਤ ਸਿੰਘ ਝਾਂਪੁਰ, ਸਤਨਾਮ ਸਿੰਘ ਸ਼ੇਰਗਿੱਲ ਦੇ ਪਰਿਵਾਰ ਬਹੁਤ ਇਹਨਾਂ ਦੇ ਧੰਨਵਾਦੀ ਆ। ਬਲਤੇਜ ਪੰਨੂ ਜੀ ਅਖੀਰ ਦੇ ਵਿੱਚ ਆਜਨਾਮਾ ਕਿ ਰਾਹੁਲ ਰਾਹ ਅਣਦੱਸੇ ਨੂੰ ਜਦੋਂ ਤੁਰਿਆ ਲੋਕੀ ਲੱਗੇ ਅੰਦਾਜ਼ੇ ਸੀ ਲਾਉਣ ਮੀਆਂ। ਰਾਹੁਲ ਰਾਹ ਅਣਦੱਸੇ ਨੂੰ ਜਦੋਂ ਤੁਰਿਆ ਲੋਕੀ ਲੱਗੇ ਅੰਦਾਜ਼ੇ ਸੀ ਲਾਉਣ ਮੀਆਂ। ਕੋਈ ਕਹਿੰਦਾ ਨਵੇਕਲੀ ਜਗ੍ਹਾ ਬਹਿ ਕੇ ਲੱਗਾ ਚੱਕਰ ਕੋਈ ਭਵਾਉਣ ਮੀਆਂ। ਕਿਸੇ ਆਖਿਆ ਰੁੱਸ ਕੇ ਤੁਰ ਗਿਆ ਈ ਛੇਤੀ ਪਿੱਛੇ ਨਾ ਹੋਊਗਾ ਆਉਣ ਮੀਆਂ। ਕੋਈ ਆਖਦਾ ਚੱਲੇ ਕਈ ਮਗਰ ਲੀਡਰ ਕੋਈ ਵਾਸਤਾ ਰਾਹੁਲ ਨੂੰ ਪਾਉਣ ਮੀਆਂ।
ਜਾਂਦੇ ਬਾਹਰ ਹਨ ਦੇਸ਼ ਦੇ ਕਈ ਲੀਡਰ, ਪਾਪਾ ਛਾਉਣੀਆਂ ਸਮਾਂ ਗੁਜ਼ਾਰਦੇ ਹੀ। ਜਾਂਦੇ ਬਾਹਰ ਹਨ ਦੇਸ਼ ਦੇ ਕਈ ਲੀਡਰ, ਪਾਪਾ ਛਾਉਣੀਆਂ ਸਮਾਂ ਗੁਜ਼ਾਰਦੇ ਹੀ। ਬਾਤ ਜਿਨ੍ਹਾਂ ਦੀ ਕਦੇ ਨਹੀਂ ਕਿਸੇ ਪਾਈ, ਟੋਣੇ ਰਾਹੁਲ ਦੇ ਆਗੂ ਉਹ ਮਾਰਦੇ। ਜੀ ਜੀ, ਬਹੁਤ ਬਹੁਤ ਧੰਨਵਾਦ ਜੀ। ਮੈਨੂੰ ਸਭ ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਖਤਮ ਹੁੰਦਾ। ਧੰਨਵਾਦ ਹੈ ਜੀ ਤੁਹਾਡਾ, ਬਹੁਤ ਮਿਹਰਬਾਨੀ ਜੀ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਰੋਤਿਓ, ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਹੈ ਇੱਥੇ ਹੀ ਸਮਾਪਤ ਹੁੰਦਾ। ਅਗਲੇ ਬੁਲਟਨ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।